ਇੰਡੋਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਗੁਰਿਕਬਾਲ ਸਿੰਘ। ਪੰਜਾਬ ਦੇ ਵਿੱਚੋਂ ਹਿਜਰਤ ਦੀ ਜਦੋਂ ਆਪਾਂ ਗੱਲ ਕਰਦੇ ਆ, ਪੰਜਾਬੀ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਬਾਹਰਲੇ ਮੁਲਕਾਂ ਵੱਲ ਹਿਜਰਤ ਕਰ ਰਹੇ ਆ, ਚਾਹੇ ਉਹ ਸਟੂਡੈਂਟ ਹੋਣ, ਪੀਆਰ ਹੋਣ ਜਾਂ ਵਰਕ ਪਰਮਿਟ ਤੇ ਹੋਣ। ਤੇ ਕਾਰਨ ਇਹ ਦੱਸਿਆ ਜਾ ਰਿਹਾ ਕਿ ਬੇਰੁਜ਼ਗਾਰੀ ਤੇ ਨਸ਼ਾ। ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਹੜਾ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਆ ਤੇ ਅਸੀਂ ਬਾਹਰ ਜਾ ਕੇ ਵਸਣ ਲੱਗੇ ਆ। ਪਰ ਸਵਾਲ ਇਹ ਖੜਾ ਹੁੰਦਾ ਹੈ, ਜੇ ਪੰਜਾਬ ਦੇ ਵਿੱਚ ਨਸ਼ਾ ਹੈ, ਜੇ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਆ, ਤਾਂ ਕੀ ਜਿਨ੍ਹਾਂ ਮੁਲਕਾਂ 'ਚ ਤੁਸੀਂ ਜਾ ਰਹੇ ਹੋ ਉਹਨਾਂ ਮੁਲਕਾਂ ਦੇ ਵਿੱਚ ਨਸ਼ਾ ਹੈ ਨਹੀਂ? ਕੀ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਘੱਟ ਹੈ ਜਾਂ ਕ੍ਰਾਈਮ ਬਿਲਕੁਲ ਨਹੀਂ ਹੈ? ਇਹ ਵੱਡੇ ਸਵਾਲ ਨੇ। ਇਹਨਾਂ ਸਵਾਲਾਂ ਦੇ ਉੱਪਰ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਗੁਰਪ੍ਰਕਾਸ਼ ਸਿੰਘ ਸਮਾਗ, ਜਿਹੜੇ ਕਿ ਪੇਂਡੂ ਕੈਨੇਡੀਅਨ ਨਾਮ ਦਾ ਇੱਕ ਪੇਜ ਚਲਾਉਂਦੇ ਨੇ ਤੇ ਚੰਗੀ ਜਾਣਕਾਰੀ ਰੱਖਦੇ ਨੇ। ਖੁਦ ਸਟੂਡੈਂਟ ਗਏ ਸੀ ਕੈਨੇਡਾ ਦੇ ਹਾਲਾਤਾਂ ਬਾਰੇ, ਕੈਨੇਡਾ ਦੇ ਵਿੱਚ ਕਿਸ ਤਰੀਕੇ ਦੀਆਂ ਚੀਜ਼ਾਂ ਚੱਲ ਰਹੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਹਨਾਂ ਤੋਂ ਜਾਣਕਾਰੀ ਲਵਾਂਗੇ। ਗੁਰਪ੍ਰਕਾਸ਼, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਧੰਨਵਾਦ ਸਾਰਿਆਂ ਦਾ ਇੰਡੋਸ ਟੀਵੀ ਦੇਖਣ ਵਾਲੇ ਸਰੋਤੇ ਤੇ ਬਾਈ ਗੁਰਿਕਬਾਲ, ਥੈਂਕ ਯੂ ਸੋ ਮਚ ਇਨਵਾਈਟ ਕੀਤਾ ਬਾਈ। ਆਪਾਂ ਸਾਰਾ ਜਿਹੜਾ ਦੱਸਣਾ ਅੱਜ ਆਪਾਂ ਇਮਾਨਦਾਰੀ ਨਾਲ ਸੱਚ ਦੱਸਾਂਗੇ ਸਾਰਾ ਕੁਝ। ਬਿਲਕੁਲ ਗੁਰਪ੍ਰਕਾਸ਼, ਪਹਿਲਾ ਸਵਾਲ ਹੀ ਇਹ ਆ ਕਿ ਪੰਜਾਬ ਚੋਂ ਜਦੋਂ ਤੁਸੀਂ ਵੀ ਇੱਥੋਂ ਪਿੰਡੋਂ ਨਿਕਲੇ ਸੀ ਜਾਂ ਪਿੰਡੋਂ ਗਏ ਸੀ ਤਾਂ ਬੜੇ ਸੁਪਨੇ ਹੁੰਦੇ ਆ, ਬੜੇ ਦਿਮਾਗ ਦੇ ਵਿੱਚ ਚੀਜ਼ਾਂ ਹੁੰਦੀਆਂ ਸੀ, ਆਹ ਕਰਨਾ ਸੀ, ਉਹ ਕਰਨਾ ਸੀ, ਇੱਦਾਂ ਆਪਦਾ ਲਾਈਫ ਸਟਾਈਲ ਬਣਾਉਣਾ। ਤਾਂ ਮੈਨੂੰ ਪਹਿਲਾ ਸਵਾਲ ਤੁਹਾਡੇ ਲਈ ਇਹ ਆ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਆਪਾਂ ਗੱਲ ਕਰਦੇ ਹਾਂ, ਕੀ ਕੈਨੇਡਾ, ਆਸਟ੍ਰੇਲੀਆ ਜਾਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਨਸ਼ਾ ਜਾਂ ਕ੍ਰਾਈਮ ਬਿਲਕੁਲ ਮੰਨਫੀ ਹੈ ਨਹੀਂ ਇੱਥੇ? ਨਹੀਂ ਬਾਈ ਜੀ, ਆਪਾਂ ਕੈਨੇਡਾ ਦੱਸ ਸਕਦੇ ਹਾਂ ਵੀ ਇਹ ਜੇ ਤੁਸੀਂ ਇਹ ਕਹਿੰਦੇ ਵੀ ਮੁੰਡਾ ਪੰਜਾਬ 'ਚ ਨਸ਼ੇ ਕਰਨ ਲੱਗ ਗਿਆ, ਕੈਨੇਡਾ ਭੇਜ ਦਿਓ, ਉੱਥੇ ਨਸ਼ਾ ਹੈ ਨਹੀਂ, ਤਾਂ ਇਹ ਗੱਲ ਵਹਿਮ ਆ। ਹੁਣ ਜਿੰਨਾ ਨਸ਼ਾ ਪੰਜਾਬ ਦੇ ਵਿੱਚ ਆ ਉਹ ਤੋਂ ਵੱਧ ਤਾਂ ਹੁਣ ਇੱਥੇ ਕੈਨੇਡਾ 'ਚ ਹੋਇਆ ਪਿਆ। ਸੋ ਇਹ ਚੀਜ਼ ਮਨ 'ਚੋਂ ਕੱਢ ਦਿਓ ਵੀ ਪੰਜਾਬ 'ਚ ਨਸ਼ਾ ਬਾਹਲਾ ਪੰਜਾਬ 'ਚ ਹੈਗਾ, ਪੰਜਾਬ 'ਚ, ਬਟ ਉਹ ਤੋਂ ਕਿਤੇ ਵੱਧ ਹੁਣ ਕੈਨੇਡਾ 'ਚ ਹੋਇਆ ਪਿਆ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਤੇ ਕਿ ਇੰਨੇ ਕੁ ਪ੍ਰਕਾਰ ਦਾ, ਇਹ ਆਪਾਂ ਗਾਹਾਂ ਗੱਲ ਕਰਦੇ ਆਂ ਵੀ ਕਿੰਨੇ ਕੁ ਪ੍ਰਕਾਰ ਦਾ। ਹਾਂ, ਪ੍ਰਕਾਰ ਦੱਸ ਹੀ ਦਿਓ ਵੀ ਕਿਹੜੇ ਕਿਹੜੇ ਨਸ਼ੇ ਨੇ ਜਿਹੜੇ ਇੱਥੇ ਪ੍ਰਚਲਿਤ ਨੇ। ਓਕੇ, ਪ੍ਰਚਲਿਤ ਬਾਈ ਮੈਨੂੰ ਪਹਿਲਾਂ ਨਹੀਂ ਪਤਾ ਸੀ। ਮੈਂ ਇੱਕ ਨਾ ਪਿੱਛੇ ਜੇ ਵੀਡੀਓ ਪਾਈ ਸੀ ਬਰੈਂਪਟਨ ਦੇ ਵਿੱਚ ਚਿੱਟਾ, ਕਿਉਂਕਿ ਮੇਰਾ ਇੱਕ ਦੋਸਤ ਖੁਦ ਪੀੜਤ ਹੋ ਗਿਆ, ਉਹਨੇ ਫੋਨ ਕੀਤਾ, ਕਹਿੰਦਾ ਮਿੰਟੂ ਮੈਨੂੰ ਲੁਕੋ ਲਾ ਯਾਰ। ਮੈਂ ਕੀ ਗੱਲ ਹੋ ਗਈ? ਕਹਿੰਦਾ ਬਾਈ ਨਸ਼ੇ ਵਾਲੇ ਕਹਿੰਦਾ ਮਗਰ ਨੇ, ਮੈਂ ਛੱਡਣਾ ਚਾਹੁੰਦਾ। ਤੇ ਕਹਿੰਦਾ ਇੱਕ ਬੰਦੇ ਦੀ ਕਹਿੰਦਾ ਡੈਥ ਵੀ ਹੋ ਗਈ, ਉਹਦਾ ਭਰਾ ਪਹਿਲਾਂ ਇੰਡੀਆ 'ਚ ਮਰਿਆ ਸੀਗਾ, ਫਿਰ ਉਹ ਤੋਂ ਬਾਅਦ ਕਹਿੰਦਾ ਉਹਦੀ ਵੀ ਡੈਥ ਹੋ ਗਈ, ਦੂਜੇ ਦੀ। ਕਹਿੰਦਾ ਮੈਂ ਨਹੀਂ ਉਸ ਦੇ ਵਿੱਚ ਜਾਣਾ ਚਾਹੁੰਦਾ। ਕਹਿੰਦਾ ਬਟ ਮੈਨੂੰ ਉਹ ਦੁਬਾਰੇ ਉਸੇ ਗਰੁੱਪ ਦੇ ਵਿੱਚ ਉਹੀ ਖਿੱਚ ਕੇ, ਨੈਟਵਰਕ ਉਦੋਂ ਦਾ ਬਣਿਆ ਹੁੰਦਾ। ਫਿਰ ਉਹਦਾ ਇਲਾਜ ਕਰਾਉਣ ਲਈ ਮੈਂ ਇੱਕ ਗਰੁੱਪ ਨੂੰ ਮਿਲਿਆ। ਗਰੁੱਪ ਉਹ ਸੀਗਾ ਜਿਹੜਾ ਨਸ਼ੇ ਛਡਾਉਂਦਾ ਸੀਗਾ, ਤੇ ਉਸ ਗਰੁੱਪ ਦੇ ਵਿੱਚ ਉਦਾਂ ਦੇ ਲੋਕ ਸੀਗੇ ਜਿਹੜੇ ਕਿ ਨਸ਼ਾ ਹੁਣ ਤੱਕ ਜਿਨ੍ਹਾਂ ਨੇ ਕੀਤਾ ਤੇ ਜਾਂ ਉਹ ਨਸ਼ੇ ਚੋਂ ਬਾਹਰ ਆ ਗਏ, ਏਦਾਂ ਦੇ ਲੋਕ ਸੀਗੇ। ਉਹਨਾਂ ਤੋਂ ਪਤਾ ਲੱਗਦਾ ਵੀ ਨਸ਼ਾ ਕਿੰਨੇ ਕੁ ਪ੍ਰਕਾਰ ਦਾ, ਕਿੰਨਾ ਕੁ ਫਰਕ ਆ। ਇੰਡੀਆ ਦਾ ਜਿਹੜਾ ਸੁੱਖਾ ਉਹ ਕਿਹੋ ਜਿਹਾ, ਕੈਨੇਡਾ ਵਾਲਾ ਕਿਹੋ ਜਿਹਾ, ਇੱਥੋਂ ਵਾਲਾ ਚਿੱਟਾ ਕਿਹੋ ਜਿਹਾ, ਉਹੀ ਗੱਲਾਂ ਕਰਦੇ ਆ ਆਪਾਂ। ਉਹਨਾਂ ਨੇ ਦੱਸਿਆ ਵੀ ਜਿਹੜਾ ਪ੍ਰਚਲਿਤ ਨਸ਼ਾ, ਚਲੋ ਤੁਸੀਂ ਸੁਣਦੇ ਹੋ ਵੀ ਅਫੀਮ, ਭੁੱਕੀ ਆ, ਦਾਰੂ ਆ, ਇਹ ਤਾਂ ਸਾਰੇ ਜਾਣਦੇ ਨੇ। ਇਹ ਤੋਂ ਬਿਨਾਂ ਬਈ ਚਿੱਟਾ ਹੋ ਗਿਆ, ਵੀਡ ਹੋ ਗਈ, ਜਿਹੜਾ ਸੁੱਖਾ ਹੋ ਗਿਆ। ਸੁੱਖੇ ਦੀ ਵੀ ਅੱਗੇ ਬਹੁਤ ਰੂਪ ਨੇ। ਤੇ ਉਹ ਤੋਂ ਬਾਅਦ ਆਈਸ ਨਾਂ ਦਾ ਕੋਈ ਨਸ਼ਾ ਵੀ ਹੈਗਾ, ਆਈਸ ਕੋਈ ਹੈਗਾ ਏਦਾਂ ਦਾ ਨਸ਼ਾ। ਤੇ ਬਾਕੀ ਜਿਹੜਾ ਡੋਡੇ ਇੱਥੇ ਮਤਲਬ ਰਗੜ ਰੋੜ ਕੇ ਇੱਕ ਕਾਮਣੀ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਪਈ, ਹੱਦ ਤੋਂ ਵੱਧ। ਇਹ ਨਸ਼ੇ ਨੇ। ਹੁਣ ਸੁੱਖੇ ਦੀ ਗੱਲ ਕਰੀਏ, ਸੁੱਖੇ ਚਲੋ ਤੁਹਾਨੂੰ ਇਹ ਤਾਂ ਪਤਾ ਵੀ ਵੀਡ ਲੀਗਲ ਹੋ ਗਈ ਨਾ, ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਵੀਡ ਲੀਗਲ ਹੋ ਗਈ। ਬਟ ਉਹ ਲੀਗਲ ਦੇ ਨਾਂ ਤੇ ਹੋਰ ਕਿੰਨੇ ਪ੍ਰਕਾਰ ਚ ਸੁੱਖਾ ਕਿੱਦਾਂ ਦਾ ਹੈਗਾ। ਇੰਡੀਆ ਤੇ ਕੈਨੇਡਾ ਦਾ ਫਰਕ ਕੀ ਆ? ਪਹਿਲੀ ਗੱਲ ਤਾਂ ਫਰਕ ਤੇ ਜਾਣੀਏ ਵੀ ਆਪਾਂ ਨੂੰ, ਮੈਨੂੰ ਆਯੁਰਵੇਦ ਵਿੱਚ ਜੋਤ ਮਿਲਿਆ। ਬਾਈ ਕਹਿੰਦਾ ਵੀ ਇੰਡੀਆ ਵਾਲਾ ਜਿਹੜਾ ਸੁੱਖਾ ਤੇ ਇੱਥੋਂ ਵਾਲੇ ਸੁੱਖੇ ਚ ਜ਼ਮੀਨ ਅਸਮਾਨ ਦਾ ਫਰਕ ਆ। ਇੰਡੀਆ ਵਾਲਾ ਸੁੱਖਾ ਤਾਂ ਧਰਤੀ ਚ ਉਗਦਾ, ਚਲੋ ਕੁਦਰਤੀ ਤੌਰ ਤੇ ਆਪਾਂ ਖਾਲਾਂ ਚ ਹਨਾ, ਪਹੀਆਂ ਤੇ ਰਾਹਾਂ ਚ ਖੜਾ ਹੁੰਦਾ, ਖਦਾਨਾਂ ਚ ਮੁੰਡੇ ਰਗੜ ਕੇ ਖਾਂਦੇ ਨੇ। ਇੱਥੋਂ ਵਾਲਾ ਨਸ਼ਾ ਤਿਆਰ ਕਰਿਆ ਜਾਂਦਾ ਫੈਕਟਰੀ ਚ, ਇੱਕ ਉਹਦਾ ਬਣਿਆ ਹੁੰਦਾ ਪ੍ਰੋਪਰ ਖੇਤ, ਜਿੱਥੇ ਕਿ ਉਗਾ ਕੇ ਉਹਨੂੰ ਉਨੀ ਖਾਦ ਪਾ ਕੇ, ਓਦਾਂ ਮਸ਼ੀਨਾਂ ਨਾਲ, ਧੁੱਪ ਵੀ, ਲਾਈਟ ਵਗੈਰਾ ਸਾਰਾ ਕੁਛ। ਲੋਕ ਬੇਸਮੈਂਟਾਂ ਦੇ ਵਿੱਚ ਵੀ ਤਿਆਰ ਕਰਦੇ, ਕਿਉਂਕਿ ਉਹਨੂੰ ਧੁੱਪ ਏਦਾਂ ਦੇ ਤਰੀਕੇ ਨਾਲ ਦਿੱਤੀ ਜਾਂਦੀ ਹੈ, ਲਾਈਟ, ਤਾਂ ਉਹਨੂੰ ਤਿਆਰ ਕੀਤਾ ਜਾਂਦਾ। ਤੇ ਜਿਹੜਾ ਇੰਡੀਆ ਵਾਲਾ ਨਸ਼ਾ ਉਹ ਨਹੀਂ, ਇੰਡੀਆ ਵਾਲਾ ਸੁੱਖਾ ਨਹੀਂ। ਕੈਨੇਡਾ ਵਾਲਾ ਨਸ਼ਾ ਬੰਦੇ ਨੂੰ ਪਾਗਲ ਕਰਦਾ, ਜਿਹੜਾ ਕੈਨੇਡਾ ਵਾਲਾ ਸੁੱਖਾ ਦਿਮਾਗ ਚੱਕਦਾ ਉਹ ਹੱਦ ਤੋਂ ਵੱਧ। ਉਹਨੂੰ ਕਿੰਨੇ ਪ੍ਰਕਾਰ ਦੇ ਵਿੱਚ ਦੇਖਿਆ ਜਾਂਦਾ। ਉਹਦੇ ਦੀਆਂ ਡਰਿੰਕ ਮਿਲਦੀ ਆ, ਜਿਵੇਂ ਕਿ ਆਪਾਂ ਕੋਕ ਪੀਂਦੇ ਆ, ਉਸੇ ਸੁੱਖੇ ਨੂੰ ਜਿਹੜਾ ਆਪਾਂ ਚਲੋ ਭੰਗ ਕਹਿ ਦਿੰਦੇ ਆ। ਚਾਕਲੇਟਾਂ,
ਤੇ ਚਾਕਲੇਟ ਤੋਂ ਬਿਨਾ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਟੌਫੀਆਂ ਤੇਲ ਦੇ ਰੂਪ ਦੇ ਵਿੱਚ, ਮਤਲਬ ਇੰਨੇ ਕੁ ਪ੍ਰਕਾਰ ਨੇ, 10-12 ਪ੍ਰਕਾਰ ਹੋਣਗੇ। ਪ੍ਰੋਪਰ ਦੁਕਾਨਾਂ ਬਣੀਆਂ ਜਿੱਥੇ ਇਹ ਮਿਲਦਾ ਹੈਗਾ। ਇਹ ਮੈਂ ਦੇਖਿਆ ਸੀਗਾ, ਸਰੀ ਗਿਆ ਸੀ ਉੱਥੇ ਦੁਕਾਨ ਦੇਖੀ, ਮੈਂ ਵੜ ਗਿਆ ਅੰਦਰ ਜਾ ਕੇ ਦੇਖਿਆ ਮੈਂ, ਮਤਲਬ ਇੰਨੇ ਕੁ ਭਾਂਤੀ ਸੁੱਖਾ ਉੱਥੇ ਪਿਆ ਸੀਗਾ ਵੀ ਬੰਦਾ ਕਹਿੰਦਾ ਵੀ ਯਾਰ ਚੱਕਰੀ ਕੋਈ ਨਹੀਂ, ਸਸਤਾ ਵੀ ਆ, ਕੋਈ ਏਡੀ ਗੱਲ ਨਹੀਂ, ਖਾ ਕੇ ਉਹਨੇ ਕਰਨਾ ਕੀ ਆ, ਬਸ ਸੌਣਾ, ਹੋਰ ਕੁਝ ਨਹੀਂ ਕਰਨਾ। ਚਿੱਟਾ ਹੋ ਗਿਆ, ਆਈਸ ਹੋ ਗਈ, ਦਾਰੂ ਤਾਂ ਚਲੋ ਪਤਾ ਹੀ ਆ। ਕਾਮਣੀ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਵੀ 18 ਸਾਲ ਦਾ ਮੁੰਡਾ ਕਾਮਣੀਆਂ, ਇੱਕ ਬੰਦਾ ਮਿਲਿਆ 1500 ਦੀ ਕਾਮਣੀ ਖਾ ਜਾਂਦਾ ਉਹ, ਜਿਹੜਾ ਨਸ਼ੇ ਚੋਂ ਬਚ ਕੇ ਨਹੀਂ। ਅੱਛਾ, ਮਤਲਬ ਜਿੰਨੀ ਕਮਾਈ ਕਰਦਾ ਸੀ, ਕਮਾਈ ਦਾ ਅੱਧਾ ਤੋਂ ਵੱਧ ਹਿੱਸਾ ਜਿਹੜਾ ਉਹਦਾ ਕਾਮਣੀਆਂ 'ਚ ਹੀ ਜਾਂਦਾ ਸੀ। ਕਮਾਈ ਤਾਂ ਕਿਹੜੀ ਕਰਦਾ ਹੋਊ ਬਾਈ, ਉਹੀ ਇੰਡੀਆ ਤੋਂ ਕਹਿੰਦਾ ਹੋਊ ਫੀਸਾਂ ਭਰਨੀਆਂ ਨੇ, ਜੇ ਕਰਨਾ ਇੰਡੀਆ ਤੋਂ ਹੀ ਮੰਗਾਉਂਦਾ ਹੋਊ, ਇਹ ਜਿਹੇ ਨੇ ਕੰਮ ਦਾ ਕਿਹੜਾ ਕਰਨਾ ਹੁੰਦਾ ਜੀ। ਤੇ ਹੁਣ ਆਪਾਂ ਗੱਲ ਕਰੀਏ ਚਿੱਟੇ ਦੀ, ਜਿਹੜੇ ਬਾਈ ਚਿੱਟੇ ਜਿਨ੍ਹਾਂ ਨੇ ਇੰਡੀਆ ਲਾਇਆ ਸੀਗਾ, ਕਈ ਸਾਲ ਇੱਥੇ ਵੀ ਆ ਕੇ ਲਾਇਆ, ਇਹ ਤੋਂ ਬਾਅਦ ਛੱਡ ਗਏ ਹਨਾ, ਕਿਤੇ ਨਾ ਕਿਤੇ ਪ੍ਰਮਾਤਮਾ ਨੇ ਸੁਣ ਲਈ ਉਹਨਾਂ ਦੀ। ਉਹ ਕਹਿੰਦੇ ਵੀ ਇੰਡੀਆ ਵਾਲਾ ਚਿੱਟਾ ਉਹ ਤਾਂ ਇੰਨਾ ਨਹੀਂ ਖਤਰਨਾਕ ਜਿੰਨਾ ਕੈਨੇਡਾ ਵਾਲਾ, ਬਾਹਲਾ ਜ਼ਿਆਦਾ ਤੇਜ਼ ਆ, ਕਹਿੰਦੇ ਹੱਦ ਤੋਂ ਵੱਧ। ਇਹਦਾ ਬੰਦਾ ਜਾਂ ਤਾਂ ਮਰਦਾ ਹਾਈਡੋਜ ਨਾਲ, ਤੇ ਮਤਲਬ ਕੈਮੀਕਲ ਇੱਕ ਤਰ੍ਹਾਂ ਦਾ ਵੀ ਇਦਾਂ ਦਾ ਵੀ ਹੱਦ ਤੋਂ ਵੱਧ ਤੇਜ਼ ਆ। ਇੰਨੇ ਕੁ ਪ੍ਰਕਾਰ ਦੇ ਨਸ਼ੇ ਜਿਹੜੇ ਕਿ ਪ੍ਰਚਲਿਤ ਨੇ, ਹੋਰ ਵੀ ਨਾਮ ਇਹਨੂੰ ਨਾਂ ਨਹੀਂ ਆਉਣਦੇ, ਬਾਹਲੇ ਭੜੇ ਨਾਂ ਨੇ ਇਹਨਾਂ ਦੇ ਜਿਹੜੇ ਨਸ਼ੇ ਨੇ, ਮਤਲਬ ਇੰਨੇ ਕੁ ਪ੍ਰਚਲਿਤ। ਜਿਹੜਾ ਆਮ ਮੁੰਡਿਆਂ ਦੇ ਵਿੱਚ ਉਹ ਡੋਡੇ, ਜਿਵੇਂ ਟਿਕਟੌਕ ਨਹੀਂ ਚੱਲਦੀ ਇੰਡੀਆ ਦੇ ਵਿੱਚ, ਇੱਥੇ ਕੀ ਕਰਦੇ ਆ ਮੁੰਡੇ, ਡੋਡਿਆਂ ਦੀ ਵੀਡੀਓ ਪਾਈ ਜਾਣੀ ਹਨਾ, ਰਗੜ ਕੇ ਆਪ ਲਿਆਂਦੇ ਆ, ਸੋਹਣੇ ਸੋਹਣੇ ਗਾਣੇ ਲਾਈ ਜਾਣੇ, ਨਾਗਣੀ ਫਲਾਨਾ ਢਿਮਕਾ। ਤੇ ਜਿਹੜੇ ਸੁਨਿਆਰ ਨੇ, ਸੁਨਿਆਰ ਵੀ ਆਪਦੀ ਵੀਡੀਓ ਪਾਉਂਦੇ ਨੇ ਹਰ ਰੋਜ਼ ਵੀ, ਆਹ ਡੱਬੀਆਂ ਮਿਲਦੀਆਂ ਨੇ ਚਾਂਦੀ ਦੀਆਂ ਜੀ, ਉਹ ਹੁਣ ਉਹਦੇ ਚ ਕੀ ਰੱਖੋਗੇ ਅਫੀਮ ਹਨਾ, ਵੀ ਮੈਨੂੰ ਨਹੀਂ ਸਮਝ ਆਉਂਦੀ ਵੀ ਇਦਾਂ ਦੀ ਚੀਜ਼ ਵੀ ਇੰਟਰਨੈਟ ਤੇ ਪੂਰੀ ਪ੍ਰਮੋਟ ਹੁੰਦੀ ਹੈ ਇੱਥੇ। ਟਿਕਟੌਕ ਤੇ ਬਹੁਤ ਜਿਹੜੇ ਡੋਡੇ ਭੁੱਕੀ, ਮੈਨੂੰ ਅਕਸਰ ਪੁੱਛਦੇ ਆ ਬਾਈ ਫੀਮ ਫੂਮ ਕਿੱਥੋਂ ਮਿਲਦੀ ਆ, ਭੁੱਕੀ ਕਿੱਥੋਂ ਮਿਲਦੀ ਆ। ਮੈਨੂੰ ਇਹ ਤਾਂ ਨਹੀਂ ਪਤਾ ਕਿੱਥੋਂ ਮਿਲਦੀ ਆ, ਬਟ ਜਦੋਂ ਜਿਹਨਾਂ ਨੂੰ ਪੁੱਛਦਾ ਉਹ ਕਹਿੰਦੇ ਵੀ 400 ਨੂੰ ਤੋਲਾ ਅਫੀਮ, ਜੇ ਮਿਲਾਵਟ ਵਾਲੀ ਤਾਂ 300 ਦੀ ਆ, ਕਹਿੰਦੇ ਜੇ ਪਿਓਰ ਲੈਣੀ 400 ਦੀ। ਹੁਣ ਆਪਾਂ ਨੂੰ ਇਹ ਤਾਂ ਨਹੀਂ ਪਤਾ ਵੀ ਕਿੱਥੋਂ ਮਿਲਦੀ ਆ, ਬਟ ਜਿਹੜੇ ਨਸ਼ੇ ਚੋਂ ਬਾਹਰ ਆ ਦੱਸਦੇ ਆ ਵੀ ਇੰਨੇ ਕੁ ਦੀ ਮਿਲਦੀ ਆ। ਨਹੀਂ, ਗੁਰਪ੍ਰਕਾਸ਼, ਗੱਲ ਇਹ ਵੀ ਹੈ ਕਿ ਆਖਿਰ ਲੋਕ ਜਾਂਦੇ ਕਿਉਂ ਆ? ਜਿਹੜੇ ਨੌਜਵਾਨ ਇੱਥੋਂ ਸੁਪਨੇ ਲੈ ਕੇ ਤੁਰੇ ਸੀ, ਇੱਥੋਂ ਆਪਣੇ ਡ੍ਰੀਮ ਲੈ ਕੇ ਗਏ ਸੀ, ਤਾਂ ਉਹ ਇਹ ਜੀ ਦਲਦਲ ਦੇ ਵਿੱਚ ਡਿੱਗਦੇ ਕਿਉਂ ਆ? ਇਹ ਵੱਡਾ ਸਵਾਲ ਹੈ। ਬਿਲਕੁਲ ਬਾਈ ਜੀ, ਬਹੁਤ ਵਧੀਆ ਸਵਾਲ ਆ। ਸਾਰੇ ਕਹਿੰਦੇ ਨਸ਼ਾ ਤਾਂ ਹੈਗਾ, ਵੀ ਜਾਂਦੇ ਕਿਉਂ ਨੇ ਪਤੰਦਰ? ਜਾਂਦੇ ਜਾਣ ਦਾ ਕਾਰਨ ਮੈਂ ਤੁਹਾਨੂੰ ਦੱਸਦਾ। ਜਦੋਂ ਬੱਚਾ ਹੁੰਦਾ +2 ਕਰਕੇ, ਮੰਨ ਲਓ ਸਰਕਲ ਸਾਰਾ ਇੰਡੀਆ ਰਹਿ ਜਾਂਦਾ, ਮਾਂ ਪਿਓ ਇੰਡੀਆ, ਇੱਥੇ ਆ ਕੇ ਇੱਕ ਉਹਨੂੰ ਸਾਥ ਦੀ ਲੋੜ ਹੁੰਦੀ ਆ, ਉਹ ਲੋਨਲੀਨੈਸ ਦਾ ਸ਼ਿਕਾਰ ਹੁੰਦਾ, ਹੋਮ ਸਿਕਨੈਸ ਹੁੰਦੀ ਆ, ਇਕੱਲਾ ਰਹਿ ਜਾਂਦਾ, ਡਿਪਰੈਸ਼ਨ ਵਾਲੇ ਪਾਸੇ ਤੁਰ ਜਾਂਦਾ, ਕੰਮ ਤੋਂ ਘਰੇ, ਘਰੇ ਤੋਂ ਕੰਮ, ਇੱਕ ਕੰਫਰਟ ਜ਼ੋਨ ਦੇ ਵਿੱਚ ਫਸ ਜਾਂਦਾ। ਤਾਂ ਉਸ ਟਾਈਮ ਤੇ ਉਹਦੇ ਕੋਲੇ ਕਈ ਚੀਜ਼ਾਂ ਹੁੰਦੀਆਂ ਨੇ, ਜੇ ਚੰਗਾ ਹੋਊਗਾ, ਦੋਸਤ ਮਿੱਤਰ ਚੰਗੇ ਬਣਾਊ, ਲਾਇਬ੍ਰੇਰੀ 'ਚ ਜਾਊਗਾ, ਗੁਰੂ ਘਰ ਜਾਊ, ਸੇਵਾ ਕਰ ਲੂ। ਬਟ ਜੇ ਉਧਰ ਧਿਆਨ ਨਾ ਗਿਆ, ਉਹ ਕਹੂ ਮੈਂ ਸੁਸਾਈਡ ਕਰਨਾ। ਸੁਸਾਈਡ ਤੋਂ ਪਹਿਲਾਂ ਉਹ ਕਹਿੰਦਾ ਵੀ ਨਸ਼ੇ ਦਾ ਸਹਾਰਾ ਲੈ ਲੈਣੇ ਆਪਾਂ। ਯਾਰਾਂ ਦੋਸਤਾਂ ਜਦੋਂ ਹੋਮ ਡਿਲੀਵਰੀਆਂ ਹੋਈ ਜਾਂਦੀਆਂ ਚਿੱਟੇ ਦੀਆਂ ਬਾਈ, ਉਹ ਕਹਿੰਦਾ ਵੀ ਯਾਰ ਆਪਾਂ ਆਹ ਚੀਜ਼ ਟਰਾਈ ਕਰਕੇ ਦੇਖਦੇ ਹਾਂ। ਫਿਰ ਟਰਾਈ ਕਰਦਾ ਬੀਅਰ ਤੋਂ ਬਾਅਦ ਦਾਰੂ ਤੋਂ ਬਾਅਦ ਚਿੱਟਾ, ਫੀਮ, ਆਈਸ, ਕਾਮਣੀਆਂ ਕੂਮਣੀਆਂ। ਫਿਰ ਜਦੋਂ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ, ਉਹਨੂੰ ਪੈਸੇ ਮੁੱਕ ਜਾਂਦੇ ਆ, ਫਿਰ ਉਹ ਯਾਰ ਸੁਸਾਈਡ ਕਰਦਾ, ਆਊਟ ਆਫ ਸਟੇਟਸ ਹੋ ਜਾਂਦਾ, ਪਿੰਡੋਂ ਪੈਸੇ ਮੰਗਾਉਂਦਾ। ਤੋਂ ਮੇਨ ਕਾਰਨ ਇਕੱਲਾਪਣ ਇੱਥੇ ਜਿਹੜਾ ਨਸ਼ੇ ਵਾਲੇ ਪਾਸੇ ਜਾਣ ਦਾ। ਤੇ ਇੱਕ ਜਿਹੜੀ ਚੀਜ਼ ਇਹਦੇ ਨਾਲ ਮੈਂ ਲਿੰਕ ਕਰਨੀ ਚਾਹੁੰਦਾ ਬਾਈ ਜੀ, ਉਹ ਕਸੀਨੋ ਦਾ ਬੜਾ ਟ੍ਰੈਂਡ ਹੈ। ਕਸੀਨੋ ਤੁਸੀਂ ਸਮਝਾ ਦਿਓ ਪੰਜਾਬੀਆਂ ਨੂੰ ਵੀ ਜਿਹੜਾ ਆਪਾਂ ਜੂਆ ਖੇਡਦੇ ਜਿੱਥੇ ਜਾ ਕੇ ਬਹੁਤ। ਬਿਲਕੁਲ ਇਹ ਉਹੀ ਚੀਜ਼ ਆ ਜਿਵੇਂ ਆਪਾਂ ਇੱਥੇ ਕਹਿ ਲਓ ਵੀ ਤਾਸ਼ ਨਾਲ ਖੇਡਦੇ ਆ ਜੂਆ, ਜਾਂ ਆਪਾਂ ਸੀਪ ਖੇਡਦੇ ਆ, ਉਹਦੇ ਤੇ ਪੈਸੇ ਲਾਏ ਜਾਂਦੇ। ਉਸੇ ਤਰ੍ਹਾਂ ਕਸੀਨੋ ਇਹਨਾਂ ਮੁਲਕਾਂ ਦੇ ਵਿੱਚ ਇੱਕ ਲੀਗਲ ਅੱਡੇ ਹੁੰਦੇ ਆ ਜੂਏ ਦੇ, ਜਿੱਥੇ ਜਾ ਕੇ ਗੇਮਾਂ ਖੇਡੀਆਂ ਜਾਂਦੀਆਂ ਤੇ ਪੈਸੇ ਲਾਏ ਜਾਂਦੇ ਆ। ਬਿਲਕੁਲ ਜੀ ਬਿਲਕੁਲ। ਉੱਥੇ ਕਸੀਨੋ ਦੇ ਵਿੱਚ ਪਹਿਲਾਂ ਮੈਂ ਤਾਂ ਨਹੀਂ ਸੁਣਿਆ ਸੀ, ਜਦੋਂ ਮੈਂ ਨਵਾਂ ਸੀ ਕਹਿੰਦੇ ਕਸੀਨੋ ਆ, ਮੈਂ ਤਾਂ ਸੁੱਖ ਨਾਲ ਜ਼ਿੰਦਗੀ 'ਚ ਨਹੀਂ ਗਿਆ ਵੀ ਹੁੰਦਾ ਕਿਹੋ ਜਿਹਾ, ਸਾਲਾ ਪਤਾ ਹੀ ਨਹੀਂ, ਬਸ ਸੁਣਿਆ ਵੀ ਕਸੀਨੋ ਆ, ਉੱਥੇ ਜਾਂਦੇ ਲੋਕ। ਹੁਣ ਇੱਕ ਮੁੰਡੇ ਦਾ ਫੋਨ ਆਇਆ ਸੀ, ਕਹਿੰਦਾ ਵੀਰੇ ਇਹ ਟੌਪਿਕ ਕਵਰ ਕਰਿਓ। ਜਦੋਂ ਮੁੰਡਾ ਜਾਂਦਾ, ਉਹਦੇ ਕੋਲੇ ਪੈਸੇ ਹੁੰਦੇ, ਨਵਾਂ ਆਇਆ 10,000 GIC, ਤਾਂ ਕਸੀਨੋ 'ਚ ਲਾਉਂਦਾ, ਉਹ ਜੂਆ ਲਾਉਂਦਾ, ਉਹ 'ਚ ਹਾਰ ਵੀ ਜਾਂਦਾ, 4 ਪੈਸੇ ਬਣ ਵੀ ਜਾਂਦੇ ਆ। ਹਾਰੂਗਾ ਤਾਂ ਹਜ਼ਾਰਾਂ 'ਚ ਘਾਟਾ ਪਊਗਾ, ਜਿੱਤੂਗਾ ਤਾਂ ਵੀ ਹਜ਼ਾਰਾਂ 'ਚ ਜਿੱਤੂਗਾ। ਹੁਣ ਜਿਹੜੇ 20 ਮਾਈਨਸ ਚਲੇ ਜਾਂਦੇ ਆ, 20,000 ਡਾਲਰ ਦੀ ਗੱਲ ਕਰਦੇ ਆ ਆਪਾਂ, ਮਾਈਨਸ ਚਲੇ ਜਾਂਦੇ ਆ, ਉਹ ਕੀ ਕਰਦੇ ਆ, ਇੰਡੀਆ ਤੋਂ ਪੈਸੇ ਮੰਗਾਉਂਦੇ, ਇੰਡੀਆ ਵਾਲੇ ਨਹੀਂ ਭੇਜਦੇ, ਤਾਂ ਉਹ ਨਸ਼ੇ ਵਾਲੇ ਪਾਸੇ ਭੱਜਦੇ ਆ, ਚੋਰੀਆਂ ਕਰਦੇ ਆ। ਉਹ ਤੋਂ ਬਾਅਦ ਕੁਛ ਨਹੀਂ ਮਿਲਦਾ, ਡਿਪਰੈਸ਼ਨ ਤੋਂ ਬਾਅਦ ਫਿਰ ਉਹ ਨਸ਼ਾ, ਜਿਵੇਂ ਕਾਮਣੀ ਹੋ ਗਈ, ਨਿੱਕੇ ਮੋਟੇ ਨਸ਼ੇ, ਇਹ ਵਾਲੇ ਪਾਸੇ ਵਗ ਜਾਂਦੇ ਆ। ਸੋ ਇਹ ਚੀਜ਼ਾਂ, ਇਹ ਪੈਟਰਨ ਇੱਕ ਦੂਜੇ ਨਾਲ ਜੁੜੇ ਹੋਏ ਨੇ ਗੁਰ ਇਕਬਾਲ ਬਾਈ। ਇੱਕ ਨਾਲ ਦੂਜੀ ਚੀਜ਼, ਦੂਜੀ ਨਾਲ ਤੀਜੀ। ਐ ਤਾਂ ਹੁਣ ਇੱਥੇ ਮੈਂ ਵੀ ਆਏ ਆ, ਬਹੁਤ ਵੀਰ ਆਉਂਦੇ ਆ ਜਿਹੜੇ ਸਕਸੈਸਫੁਲ ਵੀ ਹੋਏ ਨੇ। ਕਿਤੇ ਨਾ ਕਿਤੇ ਸਾਰਿਆਂ ਨੂੰ ਹੀ ਸ਼ਿਕਾਰ ਹੋਣਾ ਪੈਂਦਾ ਡਿਪਰੈਸ਼ਨ ਦਾ ਜਾਂ ਲੋਨਲੀਨੈਸ ਦਾ। ਉਸ ਥਾਂ ਤੇ ਮਾਂ ਪਿਓ ਨੂੰ ਚਾਹੀਦਾ ਗੱਲ ਕਰੇ, ਤੇ ਯਾਰਾਂ ਦੋਸਤਾਂ ਮੁੰਡਿਆਂ ਨੂੰ ਵੀ ਚਾਹੀਦਾ
ਵੀ ਯਾਰ ਦੋਸਤ ਬਣਾਵੇ, ਲਾਇਬ੍ਰੇਰੀ 'ਚ ਜਾਵੇ, ਗੁਰੂ ਘਰ ਜਾ ਕੇ ਸੇਵਾ ਕਰ ਲਓ, ਮੰਦਿਰ ਹੋ ਤੁਸੀਂ ਹਿੰਦੂ ਭਾਈ ਮੰਦਿਰ 'ਚ ਜਾ ਕੇ ਸੇਵਾ ਕਰ ਲਓ। ਆਪਦਾ ਟਾਈਮ ਨੂੰ ਬਿਜੀ ਰੱਖੋ ਆਪਦੇ ਆਪ ਨੂੰ, ਤਾਂ ਕਿ ਤੁਸੀਂ ਉਧਰ ਧਿਆਨ ਹੀ ਨਾ ਜਾਵੇ, ਕਿਉਂਕਿ ਹਰੇ ਥਾਂ ਥਾਂ ਬਾਈ ਵੇਲੇ ਵਾਲਾ ਸੁੱਖਾ ਤੁਹਾਨੂੰ ਪੰਪ ਤੇ ਮਿਲ ਜੂਗਾ, ਨਿੱਕੀ ਜਿਹੀ ਦੁਕਾਨ ਤੇ ਉੱਥੇ 20 ਰੁਪਈਆ ਸੁੱਖਾ ਪਿਆ, ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਸਸਤਾ ਹੀ ਚੱਕ ਲੈਣਾ, ਉਹ ਤੋਂ ਬਾਅਦ ਫਿਰ ਕੰਮ ਵੱਧਦਾ। ਗੁਰਪ੍ਰਕਾਸ਼, ਇੱਕ ਹੋਰ ਚੀਜ਼ ਵੀ ਹੈ, ਇਹ ਸੁਣਨ 'ਚ ਇਹ ਵੀ ਆਇਆ ਸੀ ਵੀ ਕਸੀਨੋ ਦੇ ਵਿੱਚ ਜਿਹੜੇ ਮੁੰਡੇ ਕੋਈ ਜੂਆ ਖੇਡਦੇ ਆ, ਜੇ ਅਗਰ ਉੱਥੋਂ ਹਾਰ ਜਾਂਦੇ ਤਾਂ ਉੱਥੋਂ ਉਹਨਾਂ ਨੂੰ ਲੋਨ ਦੀ ਜਿਹੜੀ ਸਹੂਲਤ ਆ ਉਹ ਵੀ ਪ੍ਰੋਵਾਈਡ ਹੁੰਦੀ ਹੈ, ਵੀ ਉੱਥੇ ਹੀ ਉਹਨਾਂ ਨੂੰ ਲੋਨ ਦੇ ਦਿੱਤਾ ਜਾਂਦਾ। ਬਿਲਕੁਲ ਬਾਈ ਜੀ, ਬਿਲਕੁਲ ਬਿਲਕੁਲ। ਉੱਥੇ ਉਹਨੂੰ ਇਹੋ ਜਿਹੇ ਬੰਦੇ ਵੀ ਮਿਲਦੇ ਆ, ਉਹੀ ਫਿਰ ਜਿਹੇ ਜਿਹੇ ਸਰਕਲ ਉਹੋ ਜਿਹੇ ਬੰਦੇ ਵੀ ਮਿਲਦੇ ਆ, ਉਹ ਕਹਿੰਦੇ ਸਾਥੋਂ ਲੋਨ ਲੈ ਲਓ, ਤੁਸੀਂ ਕਿਸ਼ਤ ਦੇ ਹੀ ਚੱਲਿਓ। ਉਹ ਤੋਂ ਬਾਅਦ ਉਹਨਾਂ ਦੀ ਚੀਜ਼ਾਂ ਜ਼ਬਤ ਕਰ ਲੈਣੇ ਬਾਅਦ ਚ, ਹਨਾ, ਉਹਨਾਂ ਤੋਂ ਕੋਈ ਚੀਜ਼ ਸਾਈਨ ਕਰਾ ਲੈਂਦੇ ਜਾਂ ਕੋਈ ਚੀਜ਼, ਉਹਨਾਂ ਨੂੰ ਲੋਨ ਬੜੇ ਆਫਰ ਹੁੰਦੇ ਨੇ। ਹੁਣ ਮੈਨੂੰ ਪੁਖਤਾ ਸਬੂਤ ਨਹੀਂ, ਮੇਰੇ ਕੋਲ ਇੱਕ ਬਾਈ ਕਹਿੰਦਾ ਵੀ ਇੱਕ ਮੁੰਡੇ ਦਾ $1 ਲੱਖ ਡੁੱਬਿਆ ਪਿਆ ਕਸੀਨੋ ਦੇ ਵਿੱਚ। ਹੁਣ ਕਿੰਨੀ ਕੁ ਸੱਚ ਆ ਮੈਂ ਨਹੀਂ ਕਹਿ ਸਕਦਾ, ਬਟ ਹਾਂ ਕਿਸੇ ਹੱਦ ਤੱਕ ਇਹ ਸਾਡੇ ਬਾਈ ਫਸੀ ਜਾਂਦੇ ਆ ਕਸੀਨੋ ਦੇ ਵਿੱਚ। ਟ੍ਰੈਂਡ ਚੱਲ ਰਿਹਾ ਅੱਜ ਕੱਲ, ਆਉਣ ਵਾਲੇ ਦਿਨਾਂ ਦੇ ਵਿੱਚ ਕਸੀਨੋ ਬਹੁਤ ਹੱਦ ਤੱਕ ਟ੍ਰੈਂਡ ਕਰਨਾ ਆਪਣੀ ਕਮਿਊਨਿਟੀ ਦੇ ਵਿੱਚ। ਮਾਲਟਨ ਦਾ ਨਾਂ ਸੁਣਿਆ ਹੋਊ, ਜਿਵੇਂ ਬਰੈਂਪਟਨ ਇੱਕ ਮਾਲਟਨ ਆ, ਮਾਲਟਨ ਦੇ ਵਿੱਚ ਕਸੀਨੋ ਦੀ ਐਡੀ ਵੱਡੀ ਬਿਲਡਿੰਗ ਆ। ਇਹ ਤੋਂ ਬਿਨਾਂ ਇੱਕ ਛੋਟੇ ਜਿਹੇ ਕਸੀਨੋ ਜਿਹੜੇ ਨਿੱਕੇ ਗੇਮਾਂ, 8 ਬਾਲ ਪੂਲ ਹੋ ਗਈ, ਉੱਥੇ ਮੁੰਡੇ ਸ਼ਰਤਾਂ ਲਾਉਂਦੇ ਆ, 1000 ਦੀ ਸ਼ਰਤ ਆਫ ਚ ਛੋਟੇ ਜੂਏ ਖੇਡਦੇ ਆ, 500 ਦੀ ਸ਼ਰਤ। ਗੇਮਾਂ ਨੂੰ ਇੱਕ ਜਿਹੜਾ ਮਨੋਰੰਜਨ ਦੇ ਸਾਧਨ ਨੂੰ ਇੱਕ ਨਾ ਆਪਾਂ ਉਹ ਚੀਜ਼ ਬਣਾ ਲਈ ਵੀ ਹਾਂ ਸੱਟਾ ਆ, ਇੱਥੋਂ ਪੈਸੇ ਕਮਾਉਣੇ ਆ, ਤੇ ਘਾਟੇ ਵੀ ਪੈਂਦੇ ਆ, 100 ਤੋਂ 1000 ਤੋਂ 10,000 ਤੇ ਵਗ ਜਾਂਦਾ, ਕਿਉਂਕਿ ਜਿੱਤਣ ਵੀ ਲੱਗ ਜਾਂਦਾ ਬੰਦਾ, ਪਰ ਉਹਦਾ ਪ੍ਰਣਾਮ ਗਲਤ ਹੀ ਹੁੰਦਾ, ਬਾਅਦ ਚ ਡਿਪਰੈਸ਼ਨ, ਮਰਨ ਮਰਾਉਣ ਤੱਕ ਜਾਂਦਾ ਬੰਦਾ। ਗੁਰਪ੍ਰਕਾਸ਼, ਅੱਗੇ ਜਦੋਂ ਆਪਾਂ, ਇਹ ਤਾਂ ਹੋ ਗਈ ਚਲੋ ਗੱਲ, ਜਿਹੜੇ ਬੱਚੇ ਸਟੂਡੈਂਟ ਗਏ ਆ ਜਾਂ ਵਰਕ ਪਰਮਿਟ ਤੇ ਆ ਜਾਂ PR ਗਏ ਆ, ਉਹਨਾਂ ਦੇ ਹਾਲਾਤ ਆ, ਮੇਲ ਦੇ ਹਾਲਾਤ ਆ, ਕੁੜੀਆਂ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ? ਕੁੜੀਆਂ ਵੀ ਸੁਣਨ ਚ ਆਇਆ, ਕਿਉਂਕਿ ਪੰਜਾਬ ਦੇ ਵਿੱਚ ਤਾਂ ਵੀਡੀਓ ਜਨਤਕ ਹੀ ਹੋ ਗਈਆਂ ਕਿ ਕੁੜੀਆਂ ਨਸ਼ੇ ਵੀ ਲੈਂਦੀਆਂ, ਦੇਹ ਵਪਾਰ ਦੇ ਵਿੱਚ ਵੀ ਚਲੀਆਂ ਜਾਂਦੀਆਂ। ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਤੁਸੀਂ ਇੱਥੇ ਦੇਖਦੇ ਹੋ, ਕੀ ਕਹਿਣਾ ਤੁਹਾਡਾ ਇਸ ਬਾਰੇ? ਦੇਖੋ ਬਾਈ ਜੀ, ਮੇਰੀ ਵਾਈਫ ਆ ਨਾ ਇੱਕ, ਮੈਂ ਵੀ ਧੀ ਦਾ ਪਿਓ ਆ, ਮੈਂ ਕੋਈ ਇੱਥੇ ਔਰਤ ਜਗਤ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਵੀ, ਬਟ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਜਿੰਨਾ ਕੁ ਗੰਦ ਇੱਥੇ ਪਾਇਆ ਨਾ ਇਹਨਾਂ ਨੇ ਬਾਈ, ਮੈਂ ਦੱਸ ਨਹੀਂ ਸਕਦਾ। ਸਾਰੀਆਂ ਨਹੀਂ, ਬਹੁਤ ਮੇਰੀਆਂ ਭੈਣਾਂ ਆਪਦੇ ਘਰ ਵਾਲਿਆਂ ਨੂੰ ਬੁਲਾਉਂਦੀਆਂ ਵੀ ਨੇ ਇੱਥੇ ਆ ਕੇ, ਕੰਮ ਦਿਨ ਰਾਤ ਮਿਹਨਤ ਵੀ ਕਰਦੀਆਂ ਨੇ, ਚੰਗੀਆਂ ਪੋਸਟਾਂ 'ਚ ਵੀ ਜਾਂਦੀਆਂ ਨੇ, ਬਟ ਚੰਗੀਆਂ ਕੁੜੀਆਂ ਦਾ ਨਾਂ ਵੀ ਬਦਨਾਮ ਕੁਛ 1-2% ਕਰ ਦਿੰਦੀਆਂ ਨੇ, ਵੀ ਚੰਗੀਆਂ ਕੁੜੀਆਂ ਨੂੰ ਵੀ ਮਾੜਾ ਕਹਿਣਾ ਪੈ ਜਾਂਦਾ, ਲੋਕ ਮਾੜਾ ਕਹਿ ਦਿੰਦੇ ਚੰਗੀਆਂ ਕੁੜੀਆਂ ਨੂੰ ਵੀ। ਹੁਣ ਇਹਨਾਂ ਦਾ ਸੁਣ ਲਓ ਕੁੜੀਆਂ ਦਾ ਹਾਲ ਬਾਈ। ਕੁੜੀਆਂ ਵੀ, ਮੈਨੂੰ ਪਿੱਛੇ ਜੇ ਇੱਕ ਮਾਂ ਦਾ ਮੈਸੇਜ ਆਇਆ ਸੀ, ਕਹਿੰਦੀ ਪੁੱਤ ਵੀ ਮੇਰੀ ਕੁੜੀ ਨੂੰ 6 ਮਹੀਨੇ ਹੋ ਗਏ, ਫੋਨ ਨਹੀਂ ਚੱਕ ਰਹੀ। ਮੈਂ ਫੋਨ ਲਾਇਆ, ਫੋਨ ਕੱਟ ਗਈ, ਕਹਿੰਦੀ ਵੀ ਮਾਮਾ ਮੰਮੀ ਕੋਲੇ ਭੇਜੀ ਸੀਗੀ, ਮੁੜ ਕੇ ਮਾਂ ਨਾਲ ਗੱਲ ਨਹੀਂ ਕਰ ਰਹੀ ਕੁੜੀ। ਇਹ ਤਾਂ ਸੁਣਿਆ ਸੀ ਵੀ ਹਸਬੈਂਡ ਨੂੰ ਨਹੀਂ ਬੁਲਾਇਆ ਜਾਂ ਹੋਰ ਗੱਲਾਂ। ਕੁੜੀ ਆਪਦੀ ਸਕੀ ਮਾਂ ਦਾ ਫੋਨ ਨਹੀਂ ਚੱਕ ਰਹੀ, ਕਿੱਥੇ ਹੋਊਗੀ? ਯਾਰ ਦੋਸਤ ਕੋਲੇ ਹੋਊਗੀ, ਉਹ ਵੀ ਨਸ਼ੇ ਕਰਦਾ ਹੋਣਾ, ਉਹ ਵੀ ਨਸ਼ੇ ਤੇ ਲੱਗ ਗਈ ਹੋਣੀ ਆ। ਉਹ ਤੋਂ ਬਾਅਦ ਜਦੋਂ ਨਸ਼ਾ ਮੁੱਕਦਾ ਫਿਰ ਦੇਹ ਵਪਾਰ ਵਾਲੇ ਪਾਸੇ ਚੱਲਦੀ ਹੈ, ਕਿਉਂਕਿ ਮੁੰਡਾ ਤਾਂ ਚੋਰੀ ਚੱਕਾ ਕਰ ਲੂਗਾ, ਕੁੜੀ ਕੋਲੇ ਕੀ ਆ ਹੁਣ ਮੈਨੂੰ ਸਾਰੇ ਕਹਿੰਦੇ ਕਿੱਥੋਂ? ਮੇਰੇ ਕੋਲੇ ਪਲੇਟਫਾਰਮ ਬਣਿਆ, ਉੱਥੇ ਮੈਨੂੰ ਦਿਨ ਦੇ 1000-1200 ਮੈਸੇਜ ਆਉਂਦਾ। ਮੈਨੂੰ ਏਦਾਂ ਦੇ ਲੋਕ ਅਕਸਰ ਟੱਕਰ ਜਾਂਦੇ, ਜਿਹੜੇ ਕਿ ਨਸ਼ੇ ਦੇ ਵਿੱਚ ਪੈ ਚੁੱਕੇ ਨੇ, ਜਿਹੜੇ ਇਸ ਚੀਜ਼ ਤੋਂ ਬਾਹਰ ਆ ਚੁੱਕੇ ਨੇ। ਉਸ ਕੈਂਪ ਦੇ ਵਿੱਚ ਮੈਨੂੰ ਕੁੜੀਆਂ ਵੀ ਮਿਲੀਆਂ ਜਿਹੜੀਆਂ ਕਿ ਨਸ਼ੇ ਤੋਂ ਬਾਹਰ ਆ ਚੁੱਕੀਆਂ ਨੇ, ਉਹ ਦੱਸਦੀਆਂ ਨੇ ਵੀ ਕਿੱਦਾਂ ਸਾਨੂੰ ਆਫਰ ਹੋਇਆ, ਫਿਰ ਨਸ਼ੇ ਦੇ ਵਿੱਚ ਪਏ, ਸਾਡਾ ਬॉयਫ੍ਰੈਂਡ ਲੈ ਗਿਆ, ਅਸੀਂ ਛੱਡ ਗਿਆ, ਬਾਅਦ ਚ ਅਸੀਂ ਡਿਪਰੈਸ਼ਨ 'ਚ ਗਈਆਂ, ਨਸ਼ੇ ਤੋਂ ਬਾਅਦ ਫਿਰ ਅਸੀਂ ਦੇਹ ਵਪਾਰ ਵਾਲੇ ਪਾਸੇ ਗਈਆਂ। ਚਲੋ ਹੁਣ ਬਾਹਰ ਆ ਚੁੱਕੀਆਂ ਨੇ, ਬਟ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਬਹੁਤ ਜ਼ਿਆਦਾ ਬਾਈ ਬੁਰਾ ਹਾਲ ਹੋਇਆ ਪਿਆ। ਪਰ ਹਾਂ ਇੱਕ ਗੱਲ ਹੋਰ ਵੀ ਕਹਿੰਦਾ ਹੈਗਾ ਕੈਨੇਡਾ 'ਚ ਇਹ, ਮੈਂ ਕਿਤੇ ਇਹ ਤਾਂ ਸੁਣਿਆ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਇਹ ਹੈਗਾ, ਤੁਸੀਂ ਵੀ ਸੁਣਿਆ ਹੋਣਾ ਗੋਰੇਕਵਾਲ ਬਾਈ, ਕੈਨੇਡਾ 'ਚ ਜ਼ਿਆਦਾ ਮਾੜਾ ਹੋਇਆ, ਹਵਾ ਹੀ ਇੱਥੋਂ ਦੀ ਪਤਾ ਨਹੀਂ ਕੀ ਹੋਈ। ਗੁਰਪ੍ਰਕਾਸ਼, ਇੱਕ ਲੋਕਾਂ ਦਾ ਸਵਾਲ ਮੈਂ ਤੁਹਾਨੂੰ ਕਰ ਰਿਹਾ, ਵੀਡੀਓ ਸੁਣ ਕੇ ਬਹੁਤਿਆਂ ਨੇ ਇਹ ਕਹਿਣਾ ਭਾਈ ਵੀ ਤੂੰ ਇੱਥੇ ਬੈਠਾ ਕੀ ਕਰਦਾ, ਜੇ ਇੰਨਾ ਮਾੜਾ ਹਾਲ ਹੈ, ਲੋਕ ਇੰਨੇ ਹੀ ਤੰਗ ਹੈ, ਇੱਥੇ ਨਸ਼ਾ ਹੀ ਇੰਨਾ, ਤਾਂ ਭਾਈ ਗੁਰਪ੍ਰਕਾਸ਼ ਆ ਤੂੰ ਵੀ ਝੋਲਾ ਚੱਕ ਤੇ ਚੱਲ ਆ ਪਿੰਡ ਨੂੰ ਆ। ਨਹੀਂ ਬਿਲਕੁਲ ਬਾਈ ਜੀ, ਇਹ ਵੀਡੀਓ ਦੇ ਤੁਸੀਂ ਪਾਉਣ ਤੋਂ ਪਹਿਲਾਂ ਜਿਹਨਾਂ ਨੇ ਗੱਲ ਨਹੀਂ ਪੂਰੀ ਸੁਣਨੀ, ਪਹਿਲਾਂ ਕਮੈਂਟ ਹੀ ਇਹ ਕਰਨਾ ਵੀ ਤੁਸੀਂ ਕੀ ਲੈਣ ਗਏ ਹੋ ਇੱਥੇ। ਮੈਂ ਕਹਿੰਦਾ ਕੰਟਰੀ ਬਹੁਤ ਵਧੀਆ ਬਾਈ, ਗੋਰੇਕਵਾਲ ਬਹੁਤ ਫਿਊਚਰ ਬਣਾਇਆ। ਮੈਂ ਆਪ ਦੀ ਗੱਲ ਕਰਾਂ, ਮੈਂ ਆਪਦੀ ਜ਼ਿੰਦਗੀ ਇੱਥੇ ਆ ਕੇ ਸਮਾਰੀ ਜਾਣਾ। ਇੱਥੇ ਵੀਰ ਬਹੁਤ ਸਕਸੈਸਫੁਲ ਵੀ ਹੁੰਦੇ ਨੇ। ਹੁਣ ਤੁਹਾਨੂੰ ਦੱਸਿਆ ਵੀ ਜੰਗ ਲੱਗੀ ਹੋਈ ਹੈ ਸਾਹਮਣੇ ਪੁੱਤਰਾ, ਤੂੰ ਉਹਦੇ 'ਚ ਵੜਨਾ, ਹਥਿਆਰ ਚੱਕ ਕੇ ਜਾਂ ਨਿਹੱਥਾ ਹੀ ਵੜ ਜਾਣਾ, ਤੂੰ ਅਵੇਅਰ ਹੋ ਕੇ ਜਾਣਾ। ਤੁਹਾਨੂੰ ਦੱਸਦਾ ਵੀ ਕੈਨੇਡਾ ਬਹੁਤ ਵਧੀਆ, ਗੁੱਡ ਆ। ਸਾਹਮਣੇ ਜੰਗ ਲੱਗੀ ਹੋਈ ਨਸ਼ੇ ਵਾਲੀ, ਉਸ ਨਾਲ ਲੜਨਾ ਤੁਸੀਂ ਆ ਕੇ, ਉਹਦੇ ਵਿੱਚ ਇਨਵੋਲਵ ਨਹੀਂ ਹੋਣਾ, ਉਹਨੂੰ ਨਸ਼ੇ ਦੇ ਵਿੱਚ ਪੈਣਾ ਨਹੀਂ, ਨਸ਼ੇ ਨਾਲ ਲੜਨਾ। ਇਹ ਵੀਡੀਓ ਸਿਰਫ ਤੁਹਾਨੂੰ ਅਵੇਅਰ ਕਰਨ ਲਈ ਬਣਾਈ ਆ। ਇਹ ਸੱਚ ਆ, ਅਸਲ ਸੱਚ ਆ। ਬੇਸ਼ੱਕ ਤੁਸੀਂ ਗਲਤ ਕਮੈਂਟ ਕਰੋ, ਜੋ ਵੀ ਕਰੋ, ਬਟ ਸੱਚ ਹੈਗਾ। ਜਿਹੜੇ ਵੀਰ ਇੱਥੇ ਹੈਗੇ ਨੇ ਸਮਝ ਸਕਦੇ ਨੇ ਵੀ ਕਿਸ ਕਦਰ ਤੱਕ ਇੱਥੇ ਨਸ਼ਾ ਆ ਚੁੱਕੇ ਆ। ਜਿਹੜੇ ਬਚੇ ਨੇ ਨੋ ਡਾਊਟ ਬਹੁਤ ਸਕਸੈਸਫੁਲ ਨੇ, ਪੈਸਾ ਕਮਾ ਰਹੇ ਨੇ। ਮੈਂ ਵੀ ਤੁਹਾਡੇ ਸਾਹਮਣੇ ਮੈਂ ਨਹੀਂ ਕਰਦਾ ਬਚਿਆ ਹੋਇਆ, ਕਿਉਂ? ਚੰਗਾ ਆਪਦਾ ਦੋਸਤ ਮਿੱਤਰ ਚੰਗੇ ਆ, ਠੀਕ ਆ, ਓਕੇ ਆ,
ਬਟ ਸੋਨੂੰ ਸਿਰਫ ਵੀਡੀਓ ਬਣਾਉਣ ਦਾ ਮਕਸਦ ਇਹੀ ਆ, ਇੱਥੋਂ ਅਸੀਂ ਐ ਨਹੀਂ ਕਹਿੰਦੇ ਵੀ ਇੱਥੇ ਨਾ ਆਓ ਬੱਚਿਆਂ ਨੂੰ ਭੇਜੋ, ਬਟ ਬੱਚਿਆਂ ਨੂੰ ਉਹ ਸੰਸਕਾਰ ਦੇ ਕੇ ਭੇਜੋ, ਉਹ ਦੱਸ ਕੇ ਭੇਜੋ ਵੀ ਪੁੱਤ ਉੱਥੇ ਜੰਗ ਲੱਗੀ ਹੈ ਨਸ਼ੇ ਦੀ, ਉਹ ਤੋਂ ਬਚਣਾ। ਬਿਲਕੁਲ ਸਾਡਾ ਮਕਸਦ ਬਿਲਕੁਲ ਇਹੀ ਸੀ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਆ ਜਾਂ ਜਿਹੜੇ ਭੇਜ ਚੁੱਕੇ ਆ, ਉਹ ਮਾਪੇ ਬੱਚਿਆਂ ਦੇ ਕੰਸਰਨ ਦੇ ਵਿੱਚ ਰਹਿਣ, ਉਹਨਾਂ ਨਾਲ ਗੱਲਬਾਤ ਕਰਨ, ਉਹਨਾਂ ਦੇ ਦੁੱਖ ਸੁੱਖ ਸੁਣਨ, ਤੇ ਨਾਲ ਹੀ ਨਾਲ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਇਹ ਜਾਣਕਾਰੀ ਦੇ ਕੇ ਜ਼ਰੂਰ ਭੇਜਣ ਵੀ ਐਦਾਂ ਦੀਆਂ ਚੀਜ਼ਾਂ ਉੱਥੇ ਵਾਪਰਨਗੀਆਂ, ਤੁਸੀਂ ਇਹਨਾਂ ਤੋਂ ਬਚਣਾ ਕਿਵੇਂ ਆ। ਗੁਰਪ੍ਰਕਾਸ਼, ਇੱਕ ਹੋਰ ਬੜੀ ਚੀਜ਼ ਆਉਂਦੀ ਹੈ ਕਿ ਟਰੱਕਾਂ ਵਾਲਿਆਂ ਤੇ ਬੜਾ ਜਿਹੜਾ ਦੋਸ਼ ਲਗਾਇਆ ਜਾਂਦਾ, ਭਾਵੇਂ ਉਹ ਪੰਜਾਬ 'ਚ ਹੋਣ ਭਾਵੇਂ ਕੈਨੇਡਾ 'ਚ ਹੋਣ, ਵੀ ਟਰੱਕਾਂ ਵਾਲੇ ਜਦੋਂ ਲੰਬੀ ਰਾਈਡ ਕਰਨੀ ਹੁੰਦੀ ਆ, ਟਰੱਕ ਲੈ ਕੇ ਜਾਣਾ ਹੁੰਦਾ ਤਾਂ ਉਹ ਨਸ਼ੇ ਦੀ ਵਰਤੋਂ ਬਹੁਤ ਕਰਦੇ ਆ। ਤੁਸੀਂ ਵੀ ਖੁਦ ਟਰੱਕਿੰਗ ਕਰਦੇ ਹੋ ਤੇ ਤੁਸੀਂ ਮੈਨੂੰ ਲੱਗਦਾ ਕਿ ਵਧੀਆ ਤਰੀਕੇ ਨਾਲ ਦੱਸ ਸਕਦੇ ਹੋਵੋਗੇ। ਬਿਲਕੁਲ ਬਾਈ ਜੀ, ਹਰ ਇੱਕ ਟਰੱਕ ਵਾਲੇ ਨੂੰ ਪੁੱਛਿਆ, ਉਹ ਮੈਨੂੰ ਵੀ ਪੁੱਛ ਲੈਂਦੇ ਆ ਬਾਈ ਯਾਰ ਭੁੱਕੀ ਕਿੱਥੋਂ ਮਿਲਦੀ ਹੈ, ਕਿਉਂਕਿ ਉਹਨਾਂ ਨੂੰ ਐ ਵੀ ਟਰੱਕਾਂ ਵਾਲੇ ਖਾਂਦੀ ਨੇ। ਹਰ ਇੱਕ ਤੀਜਾ ਟਰੱਕ ਡਰਾਈਵਰ ਉਹ ਕਹਿੰਦਾ ਮੈਂ ਖਾਨਾ ਬਾਈ, ਮੈਂ ਕਾਲੀ ਲੈ ਲੈਣਾ ਮਾੜੀ ਮੋਟੀ ਹਨਾ, ਜਾਂ ਟਿਕਟੌਕ ਤੇ ਟ੍ਰੈਂਡ ਆ ਵੀ ਚਮਚਾ ਲਾ ਕੇ ਟਰੱਕ ਚਲਾਉਣਾ ਵੀ ਏਦਾਂ ਬਹੁਤ ਪ੍ਰਚਲਿਤ ਆ। ਨੋ ਡਾਊਟ ਅਮਰੀਕਾ ਨੂੰ ਕ੍ਰਾਸ ਕਰਦੇ ਅਫੀਮ ਤਾਂ ਟੱਪਣ ਨਹੀਂ ਦਿੰਦੇ ਅਮਰੀਕਾ ਵਾਲੇ। ਹੁਣ ਮੈਂ ਯੂਐਸਏ ਨੂੰ ਇਸ ਟਾਈਮ ਯੂਐਸਏ ਬੈਠਾ, ਮੈਂ ਅਫੀਮ ਤਾਂ ਟੱਪਣ ਨਹੀਂ ਦਿੰਦੇ, ਬਟ ਫਿਰ ਵੀ ਜਗਾੜੀ ਲਾ ਲੈਂਦੇ ਨੇ ਕੋਈ ਨਾ ਕਿਵੇਂ ਨਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਨੂੰ 4 ਸਾਲ ਹੋ ਗਏ ਮੈਂ ਚਾਹ ਕੌਫੀ ਪੀਣਾ, ਬਟ ਹਨਾ ਮੇਰੇ ਚ ਕੀ ਕਮੀ ਹੈ? ਤੁਹਾਨੂੰ ਕੀ ਲੱਗਦਾ ਵੀ ਮੈਂ ਇੰਨਾ ਕੰਮ ਕਰਦਾ, YouTube ਚੈਨਲ ਵੀ ਚਲਾਉਣਾ, ਟਰੱਕ ਵੀ ਚਲਾਉਣਾ, ਕੋਈ ਮੈਂ ਇੰਨਾ ਮੇਰਾ ਹੈਗਾ 70 ਕਿਲੋ ਵਜਨ ਹਨਾ, ਕੋਈ ਮੈਂ ਕੋਈ ਮਾੜਾ ਨਹੀਂ ਹੋ ਗਿਆ ਵੀ ਹਾਂ ਯਾਰ ਮੈਨੂੰ ਕੀ ਮੇਰੇ ਚ ਕੀ ਕਮੀ ਆ? ਇਹ ਸਿਰਫ ਬਹਾਨੇ ਹੁੰਦੇ ਆ ਚਲਾ ਕੇ ਹਨਾ, ਭੁੱਕੀ ਖਾ ਕੇ ਚਲਾਈ ਜਾਣਾ, ਸਾਰੇ ਨਹੀਂ ਬਹੁਤ। ਬਟ ਹਾਂ ਬਾਈ ਜੀ, ਇੰਡੀਆ ਸੁਣਦੇ ਸੀਗੇ ਕਿਉਂਕਿ ਇੰਡੀਆ 'ਚ ਸਲੀਪ ਨਹੀਂ ਮਿਲਦੀ ਸੀ ਬੰਦੇ ਨੂੰ, ਡਰਾਈਵਰ ਨੂੰ ਸੌਂ ਨਹੀਂ ਪਾਉਂਦਾ ਸੀ ਪ੍ਰੋਪਰ। ਬਟ ਕੈਨੇਡਾ 'ਚ ਹੁਣ ਇੱਥੇ ਸਾਡੇ ਕੋਲੇ ਬਾਈ 10 ਘੰਟੇ, ਹੁਣ ਮੈਨੂੰ 2 ਘੰਟੇ ਤਾਂ ਬੈਠੇ ਨੂੰ ਹੋ ਗਏ, 10 ਘੰਟੇ ਮੈਨੂੰ ਸੌਣ ਲਈ ਦਿੱਤੇ ਸਰਕਾਰ ਨੇ ਵੀ 10 ਘੰਟੇ ਸੌਣਾ ਕਾਕਾ ਤੇ। ਹੁਣ ਵੀ ਨਸ਼ਾ ਚਾਹੀਦਾ ਮੈਨੂੰ, ਜੋ ਸਲੀਪ ਇੰਨੀ ਮਿਲ ਰਹੀ ਆ ਮੈਨੂੰ, ਇੰਨੀ ਜ਼ਿਆਦਾ ਰੈਸਟ ਮਿਲਦੀ ਆ, ਮੈਨੂੰ ਨਸ਼ੇ ਦੀ ਕੀ ਲੋੜ ਆ? ਐਵੇਂ ਹੀ ਲੱਗ ਲਗਾਈ 'ਚ ਬਸ ਮੰਗਰ ਦੀ ਮੰਗਰ ਵੀ ਖਾ ਲਓ। ਇੰਡੀਆ 'ਚ ਸੁਣਦੇ ਸੀਗੇ ਵੀ ਟਰੱਕਾਂ ਵਾਲੇ ਖਾ ਖੂ ਲੈਂਦੇ ਆ ਭਾਈ, ਕਿਉਂਕਿ ਸੌਂਦੇ ਨਹੀਂ ਵਿਚਾਰੇ, ਦਿਨ ਰਾਤ ਚਲਾਉਂਦੇ ਆ। ਇੱਥੇ ਤਾਂ ਬਾਈ ਹਰ 11 ਘੰਟੇ ਮੈਂ 10 ਘੰਟੇ ਸੌਣ ਨੂੰ ਦੇ ਦਿੰਦੇ। ਤੁਹਾਨੂੰ ਹੋਇਆ ਕੀ ਪਿਆ ਮੈਨੂੰ ਸਮਝ ਨਹੀਂ ਆਉਂਦੀ। ਟਰੱਕਾਂ ਵਾਲੇ 18 ਸਾਲਾਂ ਦੇ, ਕਾਮਣੀ ਤਾਂ ਬਾਹਲੀ ਵਿਕਦੀ ਆ ਬਾਈ, ਕਾਮਣੀ ਤਾਂ ਮੈਂ ਦੱਸ ਨਹੀਂ ਸਕਦੀ, ਕਾਮਣੀ ਸਾਰਿਆਂ ਨਾਲੋਂ ਵੱਧ ਆ। ਅਰੇ ਬਹੁਤ ਮੈਂ ਅਕਸਰ ਕਹਿ ਦੇਣਾ ਹੁਣ ਮਜ਼ਾਕ 'ਚ, ਮੈਂ ਕਹਿੰਦਾ ਫੀਮ ਹੀ ਖਾ ਲਓ, ਚੱਜ ਦੀ ਚੀਜ਼ ਤਾਂ ਖਾ ਲਓ ਜੇ ਖਾਣੀ ਆ, ਕਾਮਣੀ ਤਾਂ ਨਾ ਖਾਓ। ਨਾਲੇ ਕਾਮਣੀ ਤੁਹਾਨੂੰ ਪਤਾ ਗੁਰੇਕਬਾਲ ਬਾਈ ਵੀ ਕਾਮਣੀ ਕਿਸ ਚੀਜ਼ ਲਈ ਯੂਜ਼ ਹੁੰਦੀ ਆ? 18 ਸਾਲ ਦੇ ਜਵਾਕ ਨੂੰ ਕਾਮਣੀ ਦੀ ਕੀ ਲੋੜ ਪੈਗੀ? ਕਾਮਣੀ ਵੇਚਦੇ ਨੇ, ਜਿਵੇਂ ਕਹਿੰਦੇ ਆ ਵੀ ਡੱਬੀ ਆ ਇੱਕ, ਡੱਬੀ ਦੇ ਵਿੱਚ ਸਿੰਪਲ ਆ ਡੱਬੀ ਦੇ ਵਿੱਚ ਪਾ ਦਿੰਦੇ ਨੇ, ਡੱਬੀ ਦੇ ਉੱਤੇ ਬਾਹਰ ਕੁਝ ਨਹੀਂ ਲਿਖਿਆ, ਨਾ ਪੁਲਿਸ ਛਾਪਾ ਮਾਰ ਸਕਦੀ ਕਿਉਂਕਿ ਬਾਹਰ ਲਿਖਿਆ ਤਾਂ ਹੋਇਆ ਨਹੀਂ ਵਿੱਚ ਕੀ ਆ। ਜਿੰਨਾ ਚਿਰ ਬਾਹਰ ਲੇਬਲ ਨਹੀਂ ਲੱਗਿਆ, ਵਿੱਚ ਕੁਝ ਪਾ ਕੇ ਵੇਚੀ ਜਾਣ। ਕਹਿੰਦੇ ਚੂਰਨ ਵਾਲੀਆਂ ਡੱਬੀਆਂ ਦੇ ਵਿੱਚ ਪਾ ਕੇ ਇਹ ਵੇਚਿਆ ਜਾ ਰਹੀਆਂ ਨੇ। ਬਿਲਕੁਲ ਦੂਰੋਂ ਹਾਜਮੋਲੇ ਦੀਆਂ 2 ਉਂਗਲਾਂ ਦੂਰੋਂ ਖੜੀਆਂ ਕਰਦੇ ਨੇ, 2 ਦੇ 3 ਦੇ, ਬੋਲਦੇ ਤਾਂ ਹੈ ਹੀ ਨਹੀਂ ਵੀ 2 ਸ਼ੀਸ਼ੀਆਂ ਕਿਹੜੀ ਦੁਕਾਨੋਂ ਤੋਂ ਮਿਲਦਾ ਸਾਰਿਆਂ ਨੂੰ ਪਤਾ, ਕੈਨੇਡਾ ਨੂੰ ਆਪਾਂ ਨਾਂ ਕੀ ਲੈਣਾ, ਬਟ ਕੋਈ ਦਮ ਨਹੀਂ। ਬਸ ਮੈਂ ਇਹੀ ਕਹਿਣਾ ਚਾਹੁੰਦਾ ਮੇਰੇ ਵੀਰਾਂ ਨੂੰ। ਗੁਰਪ੍ਰਕਾਸ਼, ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਇਹ ਸਾਰੀ ਜਾਣਕਾਰੀ ਦਰਸ਼ਕਾਂ ਦੇ ਰੂਬਰੂ ਕੀਤੀ। ਮੈਂ ਇੱਕ ਵਾਰ ਫੇਰ ਕਹਿ ਦਿਆਂ, ਸਾਡਾ ਮਕਸਦ ਕਿਸੇ ਦੇ ਬੱਚੇ ਨੂੰ, ਕਿਸੇ ਦੀ ਧੀ ਨੂੰ, ਕਿਸੇ ਦੀ ਭੈਣ ਨੂੰ ਬਦਨਾਮ ਕਰਨਾ ਨਹੀਂ, ਸਾਡਾ ਮਕਸਦ ਸਿਰਫ ਤੇ ਸਿਰਫ ਆਗਾਹ ਕਰਨਾ, ਤਾਂ ਜੋ ਇਹਨਾਂ ਪੂਰੀਆਂ ਗੱਲਾਂ ਬਾਤਾਂ ਨੂੰ ਸੁਣ ਕੇ ਤੁਸੀਂ ਅਵੇਅਰ ਹੋ ਸਕੋ, ਆਪਣੇ ਬੱਚਿਆਂ ਦੀ ਸਹੀ ਦੇਖ ਰੇਖ ਕਰ ਸਕੋ, ਬੱਚਿਆਂ ਨੂੰ ਸਮਝਾ ਕੇ ਭੇਜ ਸਕੋ। ਗੁਰਪ੍ਰਕਾਸ਼, ਤੁਸੀਂ ਹੋਰ ਕਹਿਣਾ ਚਾਹੋਗੇ ਕੁਝ? ਬਸ ਆਹੀ ਬਾਈ, ਮਾਪਿਆਂ ਨੂੰ ਬੇਨਤੀ ਆ ਵੀ ਇਹਦਾ ਹੱਲ ਤਾਂ ਹੈ ਨਹੀਂ, ਜੇ ਮੁੰਡਾ ਨਸ਼ੇ 'ਚ ਪੈ ਗਿਆ ਇੱਥੇ ਇਹਨੂੰ ਵਾਪਸ ਬੁਲਾਉਣ ਦਾ ਜਾਂ ਹੋਰ। ਜੇ ਤੁਹਾਡਾ ਮੁੰਡਾ ਹਜੇ ਆਇਆ ਨਹੀਂ ਤਾਂ ਉਹਨੂੰ ਕਮ ਸੇ ਕਮ ਅਵੇਅਰ ਹੋ ਕੇ ਭੇਜੋ, ਤੇ ਉਹਦੇ ਯਾਰਾਂ ਦੋਸਤਾਂ ਦੇ ਨੰਬਰ ਲਓ, ਹਰ ਰੋਜ਼ ਉਹਨੂੰ ਕਾਲ ਕਰੋ ਵੀ ਪੁੱਤ ਕਿਵੇਂ ਆ, ਠੀਕ ਆ, ਉਹਦੀ ਪੜਤਾਲ ਕਰਦੇ ਰਹੋ। ਕਈ ਵਾਰ ਜਵਾਕ ਦਾ ਵੀ ਕਸੂਰ ਨਹੀਂ ਹੁੰਦਾ, ਉਹ ਇਕੱਲਾਪਣ ਦਾ ਸ਼ਿਕਾਰ ਹੋ ਜਾਂਦਾ, ਉਹਨੂੰ ਲੋੜ ਹੁੰਦੀ ਹੈ ਸਾਥ ਦੀ। ਮਾਂ ਪਿਓ ਗੱਲ ਕਰਨ, ਤੇ ਜਿਹੜਾ ਮੁੰਡਾ ਨਸ਼ੇ 'ਚ ਪੈ ਚੁੱਕਿਆ ਮੇਰੀ ਵੀਡੀਓ ਦੇਖ ਰਿਹਾ ਵੀਰੇ, ਆਪਦਾ ਰੂਟੀਨ ਬਦਲ ਲਾ, ਹਰ ਰੋਜ਼ ਦਾ ਯਾਰਾਂ ਦੋਸਤਾਂ 'ਚ ਅਲੱਗ ਯਾਰ ਦੋਸਤ ਬਦਲ, এনवायरमेंट ਬਦਲ, ਇਹਦਾ ਹੱਲ ਹੋ ਸਕਦਾ ਬਾਈ। ਬਾਕੀ ਬਾਈ ਮੈਨੂੰ ਮੈਸੇਜ ਕਰ ਲਿਓ, ਸਾਡਾ ਗਰੁੱਪ ਬਣਿਆ, ਕੋਈ ਉਹ ਪੈਸੇ ਨਹੀਂ ਲੈਂਦਾ, ਤੁਹਾਨੂੰ ਨਸ਼ੇ 'ਚੋਂ ਬਾਹਰ ਲਿਆਵਾਂਗੇ ਅਸੀਂ, ਇਹ ਮੈਂ ਪ੍ਰੋਮਿਸ ਕਰਦਾ, ਕੋਈ ਪੈਸਾ ਨਹੀਂ, ਫ੍ਰੀ ਸੇਵਾ। ਸੋ ਬਿਲਕੁਲ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ, ਅਗਰ ਕੋਈ ਨੌਜਵਾਨ ਹੈ ਜਿਹੜਾ ਇਸ ਦਲਦਲ ਦੇ ਵਿੱਚ ਡਿੱਗ ਚੁੱਕਿਆ, ਇਸ ਦਲਦਲ ਦੇ ਵਿੱਚ ਪੈ ਚੁੱਕਿਆ, ਤਾਂ ਉਹ ਜ਼ਰੂਰ ਗੁਰਪ੍ਰਕਾਸ਼ ਸਿੰਘ ਸਮਾਗ ਹੈ, ਇਹਨਾਂ ਦਾ ਪੇਜ ਹੈ ਪੇਂਡੂ ਕੈਨੇਡੀਅਨ, ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਨੂੰ ਮੈਸੇਜ ਕਰ ਸਕਦੇ ਹੋ, ਤਾਂ ਜੋ ਤੁਸੀਂ ਇਸ ਦਲਦਲ ਦੇ ਵਿੱਚੋਂ ਨਿਕਲ ਸਕੋ। ਤੁਹਾਡੀ ਪੂਰੀ ਮਦਦ ਇਹਨਾਂ ਵੱਲੋਂ ਕੀਤੀ ਜਾਊਗੀ, ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਕੀਤਾ ਜਾਊਗਾ, ਇਹਨਾਂ ਵੱਲੋਂ ਕਿਹਾ ਗਿਆ। ਸੋ ਇੱਕ ਵਾਰ ਫੇਰ
ਪਛਾਣ ਵੀ ਗੁਪਤ ਰੱਖੀ। ਬਿਲਕੁਲ ਬਿਲਕੁਲ। ਸ਼ੁਕਰੀਆ ਗੁਰਪ੍ਰਕਾਸ਼, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਬਾਈ ਜੀ, ਬਹੁਤ ਬਹੁਤ ਸ਼ੁਕਰੀਆ।